ਜਾਪਾਨ ਦੇ, ਚਾਈਨਾ ਦੇ, ਇੰਡੀਆ ਦੇ ਔਰ ਹੋਰ ਵੀ ਬਹੁਤ ਸਾਰੀ ਕੰਟਰੀਆਂ ਦੇ ਜਿਹੜੇ ਨੇ, ਉਹਨਾਂ ਨੇ ਇਕੱਠੇ ਹੋ ਕੇ ਇੱਕ 15 ਸਾਲ ਦੀ ਰਿਸਰਚ ਕੀਤੀ ਸੀ। ਜੀ, ਉਹਦੇ ਵਿੱਚ ਇਹ ਫਿਗਰ ਆਊਟ ਕੀਤਾ ਕਿ ਕੀ ਕਾਰਨ ਹੁੰਦੇ ਨੇ, ਕਿ ਡਾਇਬਟੀਜ਼ ਜਿਹੜੀ ਹੁਣ ਘਰ-ਘਰ ਦੀ ਬਿਮਾਰੀ ਹੋ ਗਈ ਦੀ ਹੈ, ਜਾਂ ਹਾਰਟ ਅਟੈਕ ਇੰਨੇ ਜ਼ਿਆਦਾ ਹੁੰਦੇ ਪਏ ਨੇ, ਯੰਗ ਜਨਰੇਸ਼ਨ ਨੂੰ ਜ਼ਿਆਦਾ ਹਾਰਟ ਅਟੈਕ ਹੁੰਦੇ ਪਏ ਨੇ। ਔਰ ਇਹ ਵੀ ਪਤਾ ਲਗਾਇਆ ਕਿ ਜਿਹੜੇ ਜਿੰਨੇ ਵੀ ਹਾਰਟ ਅਟੈਕ ਜ਼ਿਆਦਾਤਰ ਜਿਹੜੇ ਸੀ, ਉਹ ਡਾਇਬਟੀਜ਼ ਪੇਸ਼ੈਂਟ ਸੀ। ਤੇ ਇਹਦੇ ਵਿੱਚ ਦੇਖਿਆ ਕਿ ਕੀ ਕਾਰਨ ਹੈ, ਤੇ ਹੂੰ, ਪੇਪਰ ਪਬਲਿਸ਼ ਹੋਏ ਨੇ ਜਿਹਦੇ 'ਚ ਕਲੀਅਰਲੀ ਲਿਖਿਆ ਕਿ ਡਾਇਬਟੀਜ਼ ਜਿਨ੍ਹਾਂ ਨੂੰ ਹੁੰਦੀ ਹੈ, ਉਹਨਾਂ ਨੂੰ ਡਾਇਰੈਕਟ ਰਿਲੇਸ਼ਨ ਹੈ ਕਿ ਹਾਰਟ ਅਟੈਕ ਦਾ ਰਿਸਕ ਡਬਲ ਹੋ ਜਾਂਦਾ ਹੈ। ਉਹ ਇਸ ਕਰਕੇ ਹੋ ਜਾਂਦਾ ਕਿ ਜਿਹੜਾ ਸਾਡਾ ਖੂਨ ਹੈ, ਉਹਦੇ ਵਿੱਚ ਸ਼ੂਗਰ ਹੀ ਸ਼ੂਗਰ ਘੁੰਮਦੀ ਹੈ, ਤੇ ਹੂੰ, ਸ਼ੂਗਰ ਜਿਹੜੀ ਹੈ ਇਟਸ ਜਸਟ ਲਾਈਕ ਅ ਫਾਇਰ ਇਨ ਦਾ ਬਲੱਡ ਵੈਸਲਸ। ਤੇ ਜੀ, ਉਹ ਜਿਹੜੀ ਸੋਜ ਬਣਾ ਦਿੰਦੀ ਹੈ ਅੰਦਰ, ਤੇ ਜਿਹਦੇ ਵਿੱਚ ਕੀ ਚੀਜ਼ਾਂ ਜਮ੍ਹਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ, ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ, ਹਾਰਟ ਦੇ ਮਸਲ ਕਮਜ਼ੋਰ ਹੋ ਜਾਂਦੇ ਨੇ, ਜੀ, ਸਲੋਲੀ ਸਲੋਲੀ ਡਾਇਬਟੀਜ਼ ਪੇਸ਼ੈਂਟ ਨੂੰ। ਤੇ ਜਿੱਥੇ ਤੇ ਸ਼ੂਗਰ ਜਾਏਗੀ, ਔਰ ਹਾਰਟ ਜਿਹੜਾ ਇੱਕ ਸੈਂਟਰ ਹੈ ਬਲੱਡ ਦਾ, ਹੈ ਨਾ? ਤੇ ਬਲੱਡ ਵਿੱਚ ਵੀ ਜਿਸ ਲਈ ਸ਼ੂਗਰ ਜਾਂਦੀ ਹੈ, ਤੇ ਹਾਰਟ ਜਿਹੜਾ ਸੈਂਟਰ ਹੈ, ਉਹਦੇ ਹੂੰ, ਅੰਦਰ ਵੀ ਸੋਜ ਹੋ ਜਾਂਦੀ ਹੈ, ਤੇ ਹੂੰ, ਹਾਰਟ ਅਟੈਕ ਦਾ ਰਿਸਕ ਜ਼ਿਆਦਾ ਹੋ ਜਾਂਦਾ ਹੈ। ਜੀ। ਬਿਲਕੁਲ ਆਪਾਂ ਕਿਡਨੀ ਦੇ ਬਾਰੇ ਵੀ ਗੱਲਬਾਤ ਕਰਾਂਗੇ, ਕਿਡਨੀ ਡੈਮੇਜ ਦੇ ਬਾਰੇ ਵੀ ਗੱਲਬਾਤ ਕਰਾਂਗੇ ਆਪਾਂ ਡਾਕਟਰ ਸਾਹਿਬਾ ਦੇ ਨਾਲ। ਜੇਕਰ ਤੁਸੀਂ ਕਿਸੇ ਵੀ ਬਿਮਾਰੀ ਨੂੰ ਲੈ ਕੇ ਯੂਐਸ ਦੇ ਵਿੱਚੋਂ ਰਾਬਤਾ ਕਾਇਮ ਕਰਨਾ ਚਾਹੁੰਦੇ ਹੋ, ਤਾਂ ਇਹਨਾਂ ਦਾ ਨੰਬਰ ਹੈ 4196990626 ਦੇ ਉੱਤੇ ਤੁਸੀਂ ਆਪਣੀ ਬਿਮਾਰੀ ਸੰਬੰਧੀ ਇਹਨਾਂ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਡਾਕਟਰ ਨਿਸ਼ਾ ਡੋਗਰਾ ਜੀ, ਜੇਕਰ ਆਪਾਂ ਇਸ ਸ਼ੂਗਰ ਦੇ ਮਰੀਜ਼ ਦੇ ਬਾਰੇ ਗੱਲਬਾਤ ਕਰੀਏ, ਤਾਂ ਕਿੰਨੇ ਕੁ ਚਾਂਸਸ ਨੇ, ਕਿੰਨਾ ਕੁ ਵੱਡਾ ਰਿਸਕ ਹੈ ਕਿ ਉਹਦੀ ਕਿਡਨੀ ਵੀ ਜਿਹੜੀ ਹੈ ਉਹ ਖਰਾਬ ਹੋ ਸਕਦੀ ਹੈ? ਕਿੰਨੇ ਟਾਈਮ ਦੇ ਵਿੱਚ, ਕਿੰਨੀ ਛੇਤੀ ਇਹ ਬਿਮਾਰੀ ਕਿਡਨੀ ਨੂੰ ਖਰਾਬ ਕਰਦੀ ਹੈ ਜੀ? ਬਿਲਕੁਲ, ਕਿ ਦੇਖੋ ਜਿਹੜਾ ਜਿਹਨਾਂ ਨੂੰ ਡਾਇਬਟੀਜ਼ ਹੁੰਦੀ ਹੈ, ਇਹ ਵੀ ਹੈ ਦੇਖੋ 3 ਬਿਮਾਰੀਆਂ ਜਿਹੜੀਆਂ ਇਕੱਠੀਆਂ ਆਉਂਦੀਆਂ ਨੇ, ਡਾਇਬਟੀਜ਼ ਵੀ ਹੁੰਦੀ ਹੈ, ਤੇ ਜੀ। ਦੂਜਾ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ, ਤੇ ਤੀਸਰਾ ਕੋਲੇਸਟ੍ਰੋਲ ਹਾਈ ਹੋ ਜਾਂਦਾ ਹੈ। ਤੇ ਹੂੰ, ਹੂੰ, ਤੁਹਾਨੂੰ ਦੇਖਿਆ ਵੀ ਹੈਗਾ ਕਈਆਂ ਨੂੰ ਡਾਇਬਟੀਜ਼ ਪੇਸ਼ੈਂਟ ਨੂੰ ਚਾਹੇ ਬਲੱਡ ਪ੍ਰੈਸ਼ਰ ਹਾਈ ਹੋਏ ਨਹੀਂ, ਉਹਨਾਂ ਨੂੰ ਕਿਡਨੀ ਪ੍ਰੋਟੈਕਸ਼ਨ ਵਾਸਤੇ ਇੱਕ ਮੈਡੀਸਿਨ ਲਗਾ ਦਿੰਦੇ ਨੇ। ਹੂੰ, ਹੂੰ, ਕਿਉਂਕਿ ਜਿਹੜਾ ਕਿਡਨੀ ਦਾ ਕੰਮ ਹੁੰਦਾ ਹੈ, ਉਹ ਬਲੱਡ ਨੂੰ ਪਿਊਰੀਫਾਈ ਕਰਨਾ, ਉਹਨੂੰ ਸਾਫ਼ ਕਰਨਾ। ਜਿੱਦਾਂ ਹੂੰ, ਲੀਵਰ ਦਾ ਕੰਮ ਵੀ ਹੁੰਦਾ ਹੈ ਸਫਾਈ ਕਰਨਾ, ਤੇ ਇਦਾਂ ਹੀ ਕਿਡਨੀ ਦਾ ਕੰਮ ਹੁੰਦਾ ਹੈ ਕਿ ਪਿਊਰੀਫਾਈ ਦਾ ਬਲੱਡ। ਤੇ ਜਿਸਲੇ ਉਹਦੇ ਵਿੱਚ ਸ਼ੂਗਰ ਹੀ ਸ਼ੂਗਰ ਹੁੰਦੀ ਹੈ, ਤੇ ਜਿਹੜੀ ਕਿਡਨੀ ਨੇ ਉਹਨਾਂ ਪਿਊਰੀਫਾਈ ਕਰਨਾ ਹੁੰਦਾ ਹੈ, ਉਹਨਾਂ ਦਾ ਸੇ ਹੈਵੀ ਲੋਡ ਹੋ ਜਾਂਦਾ ਹੈ। ਹੂੰ, ਤੇ ਹੂੰ, ਜਿਸ ਤਰ੍ਹਾਂ ਮੈਂ ਦੱਸਿਆ ਕਿ ਜੇ ਬਲੱਡ ਜਿਸਲੇ ਕਿਡਨੀ ਤੱਕ ਪਹੁੰਚਦਾ ਹੈ, ਤੇ ਉਹਨਾਂ ਕਿਡਨੀਆਂ ਦੇ ਜਿਹੜੇ ਸੁਰਾਖ ਹੁੰਦੇ, ਉਹਨਾਂ 'ਚ ਸੋਜ ਹੋ ਜਾਂਦੀ ਬਹੁਤ ਜ਼ਿਆਦਾ, ਤੇ ਹੂੰ, ਕਿਡਨੀ ਡੈਮੇਜ ਹੋਣ ਦੇ ਜ਼ਿਆਦਾ ਚਾਂਸਿਸ ਹੁੰਦੇ ਨੇ। ਤੇ ਰੋਜ਼-ਰੋਜ਼ ਉਹਨਾਂ ਨੇ ਇੰਨਾ ਫਿਲਟਰ ਕਰਨਾ ਹੁੰਦਾ ਹੈ, ਸਾਫ਼ ਕਰਨਾ ਹੁੰਦਾ ਹੈ ਖੂਨ, ਜਿਹੜਾ ਕਿ ਸ਼ੂਗਰ ਨਾਲ ਭਰਿਆ ਹੁੰਦਾ ਹੈ ਜਾਂ ਟਾਕਸਿਨਸ ਨਾਲ ਭਰਿਆ ਹੁੰਦਾ ਹੈ, ਤੇ ਉਹ ਫਿਰ ਕਿਡਨੀਆਂ ਦੇ ਜਿਹੜਾ ਫਿਲਟਰ ਕਰਨੇ ਦੀ ਕੈਪੈਸਿਟੀ ਆਸਤਾ-ਆਸਤਾ ਘਟ ਜਾਂਦੀ ਹੈ। ਇਸ ਹੂੰ, ਕਰਕੇ ਬਹੁਤ ਛੇਤੀ ਡਿਕਲਾਈਨ ਹੋ ਜਾਂਦਾ ਹੈ। ਕਿਉਂਕਿ 60 ਕੋਲੋਂ ਉੱਪਰ ਹੋਏ ਤੇ ਕੋਈ ਧਿਆਨ ਵੀ ਨਹੀਂ ਦਿੰਦਾ, ਗੌਰ ਵੀ ਨਹੀਂ ਕਰਦਾ, ਉਹ ਕਹਿੰਦਾ ਠੀਕ ਹੈ, ਠੀਕ ਹੈ। ਲੇਕਿਨ ਜਿਸਲੇ 50 ਹੋ ਜਾਂਦੇ, 40 ਹੋ ਜਾਂਦੇ, ਬਹੁਤ ਥੱਲੇ ਡਿਕਲਾਈਨ ਹੋ ਜਾਂਦਾ ਕਿ 20 ਤੇ ਪੁੱਜ ਜਾਂਦੀ ਹੈ ਉਸ ਤੋਂ ਥੱਲੇ, ਤੇ ਫਿਰ ਡਾਇਲਿਸਿਸ ਦੇ ਇਲਾਵਾ ਕੋਈ ਚਾਰਾ ਨਹੀਂ ਹੁੰਦਾ। ਲੇਕਿਨ ਫਿਰ ਉੱਪਰ ਆਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ, ਕਿਉਂਕਿ ਆਲਰੇਡੀ ਉਸ ਲਈ ਜਿਹੜੇ ਡਾਇਬਟੀ ਪੇਸ਼ੈਂਟ ਨੇ, ਉਹ ਮੈਡੀਸਿਨਸ ਖਾਂਦੇ ਪਏ ਹੁੰਦੇ, ਕਈ ਇਨਸੂਲਿਨ ਦੇ ਇੰਜੈਕਸ਼ਨ ਲਗਾਉਂਦੇ ਹੁੰਦੇ ਨੇ, ਜਾਂ ਹੋਰ ਬਹੁਤ ਸਾਰੀ ਦਵਾਈਆਂ ਖਾਂਦੇ ਨੇ, ਜਿਹੜੀਆਂ ਉਹ ਵੀ ਕਿਡਨੀ ਤੇ ਲੋਡ ਪਾਉਂਦੀਆਂ ਨੇ, ਜਾਂ ਉਹਨਾਂ ਦੇ ਸਾਈਡ ਇਫੈਕਟ ਹੁੰਦੇ ਨੇ। ਤਾਂ ਹੂੰ, ਇਸ ਕਰਕੇ ਕਿਡਨੀ ਡੈਮੇਜ ਹੋਣੇ ਦੇ ਜ਼ਿਆਦਾ ਚਾਂਸਿਸ ਹੁੰਦੇ ਨੇ। ਜੀ, ਜੀ। ਤੇ ਜਿਹੜੇ ਹੋਰ ਜਿਹੜਾ ਸਾਰਾ ਸਰੀਰ ਹੈ ਸਾਡਾ, ਉਹ ਕਿਵੇਂ ਇਹਦੇ ਤੋਂ ਪ੍ਰਭਾਵਿਤ ਹੁੰਦਾ ਜੀ? ਹੋਰ ਜਿਹੜੇ ਬੋਡੀ ਪਾਰਟਸ ਨੇ, ਉਹ ਜੀ। ਕਿਵੇਂ ਇਹਦੇ ਅਸਰ ਦੇ ਹੇਠਾਂ ਆ ਜਾਂਦੇ ਨੇ? ਪ੍ਰਵੀਨ ਜੀ, ਤੁਸੀਂ ਬਹੁਤ ਅੱਛਾ ਕੁਐਸਚਨ ਪੁੱਛਿਆ ਹੈ, ਔਰ ਜੀ। ਮੈਨੂੰ ਕਾਫੀ ਪੇਸ਼ੈਂਟ ਜਿਹੜੇ ਨੇ ਇਹ ਪੁੱਛਦੇ ਹੀ ਰਹਿੰਦੇ ਨੇ ਕਿ ਸਾਨੂੰ ਡਾਇਬਟੀਜ਼ ਹੈ, ਤਾਂ ਹੋਰ ਕਿਹੜੇ-ਕਿਹੜੇ ਸਾਨੂੰ ਜਿਹੜੀਆਂ ਚੀਜ਼ਾਂ ਨੇ, ਹੋਰ ਕਿਹੜੀਆਂ ਬਿਮਾਰੀਆਂ ਹੋ ਸਕਦੀਆਂ ਨੇ। ਹੂੰ, ਹੂੰ, ਜਿੱਦਾਂ ਇੱਕ ਨੇ ਮੈਂਸ਼ਨ ਕੀਤਾ ਕਿ ਡਾਇਬਟੀਜ਼ ਦੇ ਨਾਲ ਹਾਰਟ ਅਟੈਕ ਦਾ ਰਿਸਕ ਜ਼ਿਆਦਾ ਹੋ ਜਾਂਦਾ, ਸਟ੍ਰੋਕ ਦਾ ਰਿਸਕ ਜ਼ਿਆਦਾ ਹੋ ਜਾਂਦਾ, ਹੂੰ, ਕਿਡਨੀ ਡੈਮੇਜ ਹੋਣੇ ਦਾ, ਲੀਵਰ ਤੇ ਫੈਟੀ ਹੁੰਦਾ ਹੀ ਹੁੰਦਾ ਹੈ ਪਹਿਲੇ। ਉਸ ਦੇ ਬਾਅਦ ਅੱਖਾਂ ਤੇ ਬਹੁਤ ਅਸਰ ਪੈਂਦਾ ਹੈ, ਅੱਖਾਂ ਜਿਹੜੀਆਂ ਨੇ ਖਰਾਬ ਹੋਣੀ ਸ਼ੁਰੂ ਹੋ ਜਾਂਦੀਆਂ, ਗਲੂਕੋਮਾ ਦਾ ਰਿਸਕ ਜ਼ਿਆਦਾ ਹੋ ਜਾਂਦਾ, ਹੂੰ, ਡਿਮੈਂਸ਼ੀਆ ਜਿਹੜਾ ਹੈ, ਜਿਹਦਾ ਚੇਤਾ ਭੁੱਲਣਾ ਸ਼ੁਰੂ ਹੋ ਜਾਂਦਾ। ਔਰ ਹੂੰ, ਕਈ ਵਾਰੀ ਤੁਹਾਡੇ ਅੰਦਰ ਜੋ ਜ਼ਖਮ ਹੋ ਜਾਂਦੇ ਨੇ, ਉਹ ਹੀਲ ਨਹੀਂ ਹੁੰਦੇ, ਤੇ ਉਹ ਫਿਰ ਜ਼ਖਮ ਵੱਧਦੇ ਜਾਂਦੇ ਨੇ। ਕਈ ਵਾਰੀ ਹੁੰਦਾ ਕਿ ਡਾਇਬਟੀ ਪੇਸ਼ੈਂਟ ਨੂੰ ਅੰਗ ਕਟਾਣੇ ਪੈ ਜਾਂਦੇ ਨੇ। ਇੱਕ ਹਾਂਜੀ, ਹੋਰ ਹਾਂਜੀ। ਨਰਵਸ ਤੇ ਇਫੈਕਟ ਪੈਂਦਾ ਹੈ, ਹੂੰ, ਨਰਵਸ ਤੇ ਸਾੜ ਪੈਂਦਾ ਹੈ। ਸੋ ਇੱਕ ਬਿਮਾਰੀ ਹੈ ਜਿਹੜੀ ਡਾਇਬਟੀਜ਼, ਇਹ 50 ਬਿਮਾਰੀਆਂ ਲੈ ਕੇ ਨਾਲ ਆਉਂਦੀ ਹੈ। ਇਹਨੂੰ ਕੋਈ ਸੌਖੀ ਬਿਮਾਰੀ ਨਾ ਸਮਝੋ। ਬਹੁਤ ਹੀ ਇਹ ਖਤਰਨਾਕ ਬਿਮਾਰੀ ਹੈ, ਜਿਹੜੀ ਅੱਜ-ਕੱਲ੍ਹ ਘਰ-ਘਰ ਤੇ ਬੈਠ ਗਈ ਦੀ ਹੈ। ਤੇ ਹੂੰ, ਇਸੇ ਕਰਕੇ ਅਸੀਂ ਸੈਮੀਨਾਰ ਲਗਾਉਂਦੇ ਹਾਂ, ਇਹਦੇ ਵਿੱਚ ਜਾਣਕਾਰੀ ਦਿੰਦੇ ਹਾਂ ਕਿ ਕਿੱਦਾਂ ਇਹਨੂੰ ਕੋਲ ਬਚਣਾ ਹੈ, ਜਾਂ ਕਿੱਦਾਂ ਆਪਣਾ ਤੁਸੀਂ ਖਿਆਲ ਰੱਖਣਾ ਹੈ। ਜੀ। ਜੀ, ਜੀ। ਤੁਸੀਂ ਸੈਮੀਨਾਰ ਦਾ ਜ਼ਿਕਰ ਕੀਤਾ ਡਾਕਟਰ ਨਿਸ਼ਾ ਡੋਗਰਾ ਜੀ, ਇੱਕ ਵਾਰੀ ਜਿਹੜਾ ਸੈਮੀਨਾਰ ਦੇ ਬਾਰੇ ਵੀ ਜ਼ਰੂਰ ਜਿਹੜੀ ਉਹ ਗੱਲਬਾਤ ਆ ਉਹ ਸਾਂਝੀ ਜ਼ਰੂਰ ਕਰ ਦਿਓ। ਸੈਮੀਨਾਰ ਬਾਰੇ ਵੀ ਜਿਹੜੀਆਂ ਪੰਜਾਬੀ ਰੇਡੀਓ ਐਸੇ ਦੇ ਸਰੋਤੇ ਨੇ ਉਹਨਾਂ ਦੇ ਨਾਲ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕਰ ਦਿਓ ਜੀ।
ਬਿਲਕੁਲ ਜੀ, ਅਸੀਂ ਤਾਂ ਚਾਹੁੰਦੇ ਹਾਂ ਕਿ ਇਹ ਆਪਣੇ ਲੋਕਾਂ ਨੂੰ ਬਚਾਉਣ ਵਾਸਤੇ ਇਨਫੋਰਮੇਸ਼ਨ ਦਿੱਤੀ ਜਾਏ, ਬਾਰ-ਬਾਰ ਦਿੱਤੀ ਜਾਏ ਤਾਂ ਕਿ ਉਹਨਾਂ ਨੂੰ ਕੋਈ ਨਾ ਕੋਈ ਫਾਇਦਾ ਹੋਏ। ਤੇ ਜੀ, ਇਹ ਜਿਹੜਾ ਸੈਮੀਨਾਰ ਹੁਣ ਯੂਐਸਏ 'ਚ ਇਸ ਸਾਲ ਦਾ 2025 ਦਾ ਪਹਿਲਾ ਸੈਮੀਨਾਰ ਅਸੀਂ ਲਗਾਉਂਦੇ ਪਏ ਹਾਂ ਸੈਕਰਾਮੈਂਟੋ ਤੇ ਔਰ ਨੀਅਰ ਬਾਏ ਜਿੰਨੇ ਵੀ ਏਰੀਆਜ਼ ਨੇ ਉੱਥੇ ਸੈਮੀਨਾਰ ਲਗਾਣੇ ਜਿਹੜੇ ਅਪ੍ਰੈਲ ਫਸਟ ਵੀਕ 'ਚ ਅਸੀਂ ਸ਼ੁਰੂ ਕਰਨਾ ਹੈ ਔਰ ਕਾਫੀ ਜਿਹੜੀਆਂ ਆਲਰੇਡੀ ਇਸ ਬਿਮਾਰੀ ਤੋਂ ਜੂਝਦੇ ਪਏ ਨੇ ਜਾਂ ਹੋਰ ਬਹੁਤ ਸਾਰੀਆਂ ਬਿਮਾਰੀਆਂ ਤੋਂ ਜੂਝਦੇ ਪਏ ਨੇ ਔਰ ਜਿਹੜੇ ਚਾਹੁੰਦੇ ਨੇ ਕਿ ਬਿਮਾਰੀਆਂ ਦੀ ਜੜ ਕਿੱਦੋਂ ਫਾਈਂਡ ਆਊਟ ਕਰਨੀ ਹੈ ਜਾਂ ਇਹਦਾ ਰੂਟ ਕਾਜ਼ ਕੀ ਹੈ ਤੇ ਹੂੰ, ਜਾਂ ਕਿਸ ਤਰ੍ਹਾਂ ਬਚਣਾ ਚਾਹੀਦਾ, ਆਪਣੇ ਹੂੰ, ਖਾਣੇ-ਪੀਣੇ 'ਚ ਕਿੱਦਾਂ ਬਦਲਾਵ ਕਰਨੇ ਚਾਹੀਦੇ, ਉਹਦੇ ਜੀ, ਵਾਸਤੇ ਅਸੀਂ ਸੈਮੀਨਾਰ ਜਿਹੜਾ ਰੱਖਿਆ ਹੈ, ਹੂੰ, ਇਹ ਸੈਮੀਨਾਰ ਆਪਣੇ ਸੈਕਰਾਮੈਂਟੋ ਤੇ ਨੀਅਰ ਬਾਈ ਏਰੀਆ 'ਚ ਰੱਖਿਆ ਹੈ। ਹੂੰ, ਅਪ੍ਰੈਲ ਦੇ ਫਸਟ ਵੀਕ 'ਚ ਐਗਜ਼ੈਕਟ ਡੇਟ ਜਲਦੀ ਅਨਾਉਂਸ ਕਰ ਦਿਆਂਗੇ, ਪਰ ਠੀਕ ਹੈ। ਉੱਥੇ ਤੁਸੀਂ ਜ਼ਿਆਦਾ ਕੁਐਸਚਨ ਸਵਾਲ-ਜਵਾਬ ਜਾਂ ਆਪਣੀ ਬਿਮਾਰੀ ਰਿਲੇਟਿਡ ਬਚਾਓ ਦੇ ਤੁਸੀਂ ਉੱਥੇ ਤਰੀਕੇ ਸਾਡੇ ਕੋਲੋਂ ਪੁੱਛ ਸਕਦੇ ਹੋ। ਜੀ, ਜੀ। ਤੇ ਨੰਬਰ ਇਹੀ ਹੈ ਜੀ 419 ਵਾਲਾ 699 4196990626 ਤੇ ਰਾਬਤਾ ਕਾਇਮ ਕੀਤਾ ਜਾ ਸਕਦਾ ਸੈਮੀਨਾਰ ਸੰਬੰਧੀ ਵੀ? ਬਿਲकुल जी 4196990626 ਤੇ ਕਾਲ ਕਰਕੇ ਰਜਿਸਟ੍ਰੇਸ਼ਨ ਕਰਵਾ ਲੈਣ ਕਿਉਂਕਿ ਕਈ ਵਾਰੀ ਬਹੁਤ ਸਾਰੇ ਇੱਕਦਮ ਪਹੁੰਚ ਜਾਂਦੇ ਨੇ ਤੇ ਉੱਥੇ ਫਿਰ ਸਾਡੇ ਕੋਲ ਇੰਨੀ ਕੈਪੈਸਿਟੀ ਨਹੀਂ ਹੁੰਦੀ ਤਾਂ ਜਿਹੜੇ ਵੀ ਉੱਥੇ ਹਿੱਸਾ ਬਣਨਾ ਚਾਹੁੰਦੇ ਨੇ ਇੱਕ ਤੇ ਮੈਂ ਇਹ ਗੱਲ ਦੱਸਾਂ ਕਿ ਸੈਮੀਨਾਰ ਬਿਲਕੁਲ ਫ੍ਰੀ ਹੈ ਉਹਦੀ ਕੋਈ ਕਾਸਟ ਨਹੀਂ ਹੈ ਔਰ ਪੰਜਾਬੀ ਚ ਹੈ ਤਾਂ ਕਿ ਸਾਰਿਆਂ ਨੂੰ ਸਮਝ ਲੱਗੇ ਬਿਲਕੁਲ ਹੂੰ, ਸਿੰਪਲ ਪੰਜਾਬੀ ਜਿੱਦਾਂ ਗੱਲ ਕਰਨਾ ਇਦਾਂ ਹੈ ਤੇ ਫੋਨ ਨੰਬਰ ਇੱਕੋ ਹੀ ਰੱਖਿਆ ਹੈ। ਤੁਸੀਂ ਫੋਨ ਕਰਕੇ ਰਜਿਸਟ੍ਰੇਸ਼ਨ ਕਰਾ ਸਕਦੇ ਹੋ 4196990626 ਤੇ ਜੇ ਅਗਰ ਉਹਦੇ ਪਹਿਲੇ ਸਾਡੇ ਕੋਲ ਅਪਾਇੰਟਮੈਂਟ ਲੈਣਾ ਚਾਹੁੰਦੇ ਨੇ 30 ਹੂੰ, ਮਿੰਟਸ ਦੀ ਫ੍ਰੀ ਟੈਲੀਫੋਨਿਕ ਅਪਾਇੰਟਮੈਂਟ ਅਸੀਂ ਦੇ ਸਕਨੇ ਆ ਫੋਨ ਹੂੰ, ਨੰਬਰ ਇਹੋ ਹੀ ਹੈ ਜੀ, 4196990626 ਜੀ, ਜੀ। ਅਗਲੀ ਗੱਲ ਕਰੀਏ ਆਪਾਂ ਕ੍ਰੋਨਿਕ ਇਨਫਲੇਮੇਸ਼ਨ ਦੀ ਜੀ, ਇਹਦੇ ਰੂਟ ਕਾਜ਼ ਕੀ ਨੇ ਜੀ? ਰੂਟ ਕਾਜ਼ ਕੀ ਨੇ? ਮਾਫ਼ ਕਰਨਾ। ਕ੍ਰੋਨਿਕ ਇਨਫਲੇਮੇਸ਼ਨ ਜਿਹੜੀ ਹੈ ਅੱਜ ਕੱਲ ਕਾਫੀ ਜ਼ਿਆਦਾ ਹੁੰਦੀ ਪਈ ਆਪਣੇ ਲੋਕਾਂ ਨੂੰ ਹਾਂਜੀ। ਜਿੱਦਾਂ ਕਿ ਜਿਹੜੇ ਵੀ ਅਸੀਂ ਰੋਜ਼ ਦੀ ਰੋਜ਼ ਫੂਡ ਖਾਂਦੇ ਆ ਤੇ ਹੂੰ, ਫੂਡ ਐਲਰਜੀਜ਼ ਬਹੁਤ ਵੱਧ ਗਈਆਂ ਨੇ ਕਿਉਂਕਿ ਹੁਣ ਜਿਹੜੀ ਨਵੀਂ ਰਿਸਰਚ ਆਈ ਹੈ ਉਹਦੇ 'ਚ ਇਹ ਦੱਸਿਆ ਕਿ ਜਿਹੜੀ ਇਨਫਲੇਮੇਸ਼ਨ ਹੈ ਉਹ ਹੂੰ, ਇਸ ਕਰਕੇ ਹੋ ਜਾਂਦੀ ਕਿ ਅਸੀਂ ਕੈਮੀਕਲ ਲੋਡਿਡ ਫੂਡ ਖਾਂਦੇ ਆ ਚਾਹੇ ਠੀਕ ਹੈ। ਤੁਸੀਂ ਆਈਸਕ੍ਰੀਮ ਖਾਂਦੇ ਹੋ ਚਾਹੇ ਕੇਕ ਖਾਂਦੇ ਹੋ ਬ੍ਰੈਡ ਖਾਂਦੇ ਹੋ ਦੁੱਧ ਈਵਨ ਕੇ ਲੈਂਦੇ ਹੋ ਤੁਸੀਂ ਜਾਂ ਦੁੱਧ ਦੇ ਬਣੇ ਪਦਾਰਥ ਜਿੰਨੇ ਲੈਂਦੇ ਹੋ ਇੱਕ ਤੇ ਹੈ ਕਿ ਪਲਾਸਟਿਕ ਕੰਟੈਂਟ ਬਹੁਤ ਜ਼ਿਆਦਾ ਹੁੰਦੇ ਪਏ ਨੇ ਦੂਸਰਾ ਲੋ ਗ੍ਰੇਡ ਇਨਫਲੇਮੇਸ਼ਨ ਫੂਡ ਐਲਰਜੀਜ਼ ਕਾਫੀ ਹੁੰਦੀ ਪਈਆਂ ਨੇ ਜਿਹਦੇ ਕਰਕੇ ਸਾਡੇ ਅੰਦਰ ਲੋ ਗ੍ਰੇਡ ਇਨਫਲੇਮੇਸ਼ਨ ਕਹਿੰਦੇ ਨੇ ਉਹ ਬਣਦੀ ਹੈ ਜਿਹੜੇ ਤੁਸੀਂ ਬਲੱਡ ਟੈਸਟ ਕਰਾਉਂਦੇ ਹੋ ਉਹਦੇ ਵਿੱਚ ਇੱਕ ਟੈਸਟ ਆਉਂਦਾ ਹੈ ਉਹਨੂੰ ਕਹਿੰਦੇ ਸੀਆਰਪੀ ਸੀ ਹੂੰ, ਰਿਐਕਟਿਵ ਪ੍ਰੋਟੀਨ ਉਹ ਹੂੰ, ਤੁਸੀਂ ਚੈੱਕ ਟੈਸਟ ਕਰਾ ਕੇ ਇਹ ਵੀ ਦੇਖ ਸਕਦੇ ਹੋ ਮੇਰੇ ਅੰਦਰ ਕਿੰਨੀ ਇਨਫਲੇਮੇਸ਼ਨ ਹੈ ਕਿਉਂਕਿ ਇਹ ਇਨਫਲੇਮੇਸ਼ਨ ਜਿਹੜੀ ਹੈ ਬਹੁਤ ਸਾਰੀ ਬਿਮਾਰੀਆਂ ਨੂੰ ਸਾਦਾ ਦਿੰਦੀ ਹੈ ਹੂੰ, ਡਿਮੈਂਸ਼ੀਆ ਵੀ ਜਿੱਦਾਂ ਕਿ ਡਾਇਬਟੀਜ਼ ਵੀ ਹੈ ਫੈਟੀ ਲੀਵਰ ਹੈ ਮੈਟਾਬੋਲਿਜ਼ਮ ਸਲੋ ਕਰ ਦਿੰਦੀ ਹੈ ਜੋੜਾਂ ਦੀਆਂ ਦਰਦਾਂ ਜਾਂ ਹੋਰ ਸਾਰੀਆਂ ਐਲਰਜੀਜ਼ ਜਿਹੜੀਆਂ ਨੇ ਉਹ ਇਹਨੂੰ ਸਾਦਾ ਦੇ ਦਿੰਦੀਆਂ ਨੇ ਜਿਸ ਲਈ ਸੋਜ ਜ਼ਿਆਦਾ ਹੋ ਜਾਂਦੀ ਹੈ ਤੇ ਕੀ ਇਹ ਜੈਨੇਟਿਕਲੀ ਵੀ ਆਉਂਦੀ ਹੈ? ਪੀੜ੍ਹੀ ਦਰ ਪੀੜ੍ਹੀ ਵੀ ਟਰੈਵਲ ਕਰਦੀ? ਹਾਂਜੀ ਜੈਨੇਟਿਕਲੀ ਇਸ ਕਰਕੇ ਹੈ ਕਿ ਦੇਖੋ ਜੀਨਸ ਜਿਹੜੇ ਨੇ ਜਿਵੇਂ ਹੂੰ, ਮੇਰੀ ਸਪੈਸ਼ਲਾਈਜੇਸ਼ਨ ਜੀਨਸ ਦੀ ਹੈ ਜੈਨੇਟਿਕਸ ਤੇ ਮੈਡੀਕਲ ਜੈਨੇਟਿਕਸ ਦਾ ਮੈਂ ਪੀਐਚਡੀ ਕੀਤੀ ਹੈ ਤੇ ਜੀ, ਇਹ ਜੀਨਸ ਜਿਹੜੇ ਨੇ ਇਹ ਅਸੀਂ ਸਾਡੀ ਜਿਹੜੀ ਸਰੀਰ ਦੀ ਬਣਾਵਟ ਹੁੰਦੀ ਹੈ ਇਹ 50% ਮਦਰ ਸਾਈਡ ਦਾ ਨਾਨਕੇ ਸਾਈਡ ਤੇ 50% ਦਾਦਕੇ ਸਾਈਡ ਦੇ ਕੰਬੀਨੇਸ਼ਨ ਚ ਸਾਡੀ ਬਾਡੀ ਬਣਦੀ ਹੈ ਸੋ ਹੂੰ, ਜਿਹੜੇ ਜਿਹੜੇ ਜੀਨਸ ਤੁਹਾਡੇ ਨਾਨਕੇ ਸਾਈਡ ਜਾਂ ਦਾਦਕੇ ਸਾਈਡ ਹੁੰਦੇ ਨੇ ਹੂੰ, ਜਿੱਦਾਂ ਸਾਡੀ ਸ਼ਕਲਾਂ ਮਿਲਦੀਆਂ ਨੇ ਇਦਾਂ ਹੀ ਸਾਨੂੰ ਬਿਮਾਰੀਆਂ ਵੀ ਜਿਹੜੀਆਂ ਅਸੀਂ ਕੈਰੀ ਕਰਨੇ ਆ ਜੀ, ਡਾਇਬਟਿਕ ਇੱਕ ਬਹੁਤ ਵੱਡੀ ਉਹ ਹੈ ਇੱਕ ਐਗਜ਼ਾਮਪਲ ਹੈ ਕਿ ਹੂੰ, ਹੂੰ, ਜਿਹਨਾਂ ਨੂੰ ਪੇਰੈਂਟਸ ਨੂੰ ਕਿਸੇ ਨੂੰ ਡਾਇਬਟੀਜ਼ ਹੁੰਦੀ ਹੈ ਤੇ ਤੁਹਾਨੂੰ ਹੋਣ ਦੇ ਜ਼ਿਆਦਾ ਚਾਂਸਸ ਹੁੰਦੇ ਨੇ ਅਗਰ ਤੁਹਾਨੂੰ ਹੁੰਦੀ ਹੈ ਤੇ ਅੱਗੇ ਬੱਚਿਆਂ ਨੂੰ ਹੋਣ ਦੇ ਜ਼ਿਆਦਾ ਚਾਂਸਸ ਨੇ ਜੀ, ਜਿੱਦਾਂ ਟਾਈਪ 1 ਡਾਇਬਟੀਜ਼ ਕਾਫੀ ਬੱਚੇ ਪੈਦਾ ਹੁੰਦੇ ਪਏ ਨੇ ਜਿਹੜੇ ਕਿ ਨਿੱਕੇ ਹੁੰਦੇ ਹੀ ਉਹਨਾਂ ਨੂੰ ਇੰਜੈਕਸ਼ਨ ਲਗਾਉਣੇ ਪੈਂਦੇ ਨੇ ਤੇ ਇਹ ਬਹੁਤ ਜ਼ਿਆਦਾ ਬਿਮਾਰੀ ਕਾਮਨ ਹੁੰਦੀ ਪਈ ਹੈ ਔਰ ਟਾਈਪ 2 ਤੇ ਮੈਨੂੰ ਲੱਗਦਾ ਕਿ 1 ਇਨ ਜੀ, 3 ਪੇਸ਼ੈਂਟ ਜਿਹੜੇ ਨੇ ਉਹ ਸਫਰ ਕਰਦੇ ਪਏ ਨੇ ਡਾਇਬਟੀਜ਼ ਵਾਸਤੇ ਬਿਲਕੁਲ ਜੀ, ਜੀ। ਤੇ ਜੇਕਰ ਆਪਾਂ ਡਾਕਟਰ ਸਾਹਿਬ ਇਸੇ ਗੱਲ ਨੂੰ ਆਪਾਂ ਥੋੜ੍ਹਾ ਹੋਰ ਅੱਗੇ ਕਰ ਲਈਏ ਕਿ ਜਿਹੜੀਆਂ ਜਾਂ ਐਲਰਜੀਜ਼ ਦੇ ਬਾਰੇ ਗੱਲਬਾਤ ਕਰ ਲਈਏ, ਜਿਹੜੀ ਕ੍ਰੋਨਿਕ ਇਨਫਲੇਮੇਸ਼ਨ ਆ ਜਾਂ ਹੋਰ ਜਿਹੜੀਆਂ ਹੋਰ ਤਰ੍ਹਾਂ ਦੀਆਂ ਐਲਰਜੀਜ਼ ਨੇ, ਉਹ ਕੀ ਹਾਰਟ ਅਟੈਕ ਦਾ ਕਾਰਨ ਬਣ ਸਕਦੀਆਂ ਨੇ ਜੀ? ਬਣ ਸਕਦੀਆਂ ਨੇ ਤਾਂ ਕਿਵੇਂ ਬਣ ਸਕਦੀਆਂ ਨੇ? ਜੀ, ਕਿਉਂਕਿ ਜਿਸ ਵੇਲੇ ਐਲਰਜੀ ਸਾਡੀ ਬਾਡੀ 'ਚ ਹੁੰਦੀ ਹੈ ਤੇ ਇਹਦਾ ਮਤਲਬ ਹੈ ਕਿ ਤੁਹਾਡੀ ਬਾਡੀ ਇੱਕ ਲੜਾਈ ਦਾ ਮੈਦਾਨ ਬਣ ਜਾਂਦੀ ਹੈ। ਐਲਰਜੀਜ਼ ਹੁੰਦੀਆਂ ਕਿ ਜੀ, ਖਾਣੇ ਦੇ ਥਰੂ ਜਾਂ ਪੀਣੇ ਥਰੂ ਜਾਂ ਇਨਵਾਇਰਨਮੈਂਟਲ ਚੀਜ਼ਾਂ ਤੁਹਾਡੇ ਅੰਦਰ ਆਉਂਦੀਆਂ ਨੇ, ਇਹਨਾਂ ਨੂੰ ਐਲਰਜੈਂਸ ਕਹਿੰਦੇ ਨੇ ਤੇ ਸਾਡੀ ਬਾਡੀ ਉਹਦੇ ਫਾਈਟ ਕਰਦੀ, ਉਹਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦੀ ਹੈ। ਉਹਦੇ ਵਿੱਚ ਭੁਚਾਅ ਵਿੱਚ ਜਿਹੜੇ ਹੈ ਕਿ ਸਾਡੇ ਬਲੱਡ ਦੇ ਕਈ ਪੈਰਾਮੀਟਰਸ ਅਪ ਹੋ ਜਾਂਦੇ ਨੇ, ਵਾਈਟ ਬਲੱਡ ਸੈੱਲ ਅਪ ਹੋ ਜਾਂਦੇ ਨੇ ਔਰ ਸਾਡੇ ਅੰਦਰ ਹੋਰ ਵੀ ਐਲਰਜੀ ਚੀਜ਼ਾਂ ਜਿਹੜੀਆਂ ਨੇ ਕੈਮੀਕਲਸ ਅਪ ਹੋ ਜਾਂਦੇ ਨੇ। ਪਰ ਉਹਦੇ ਨਾਲ ਕੀ ਹੁੰਦਾ ਕਿ ਸੋਜ ਜਿਹੜੀ ਹੈ ਇੱਕ ਪੈਰਾਮੀਟਰ ਹੈ ਜਿਹੜਾ ਮੈਂ ਦੱਸਿਆ ਕਿ ਤੁਸੀਂ ਟੈਸਟ ਕਰਾ ਸਕਦੇ ਹੋ। ਇੱਕ ਹੋਰ ਸਾਡੇ ਜਿਹੜੀ ਅਸੀਂ ਟੈਸਟ ਜਿਹੜਾ ਇੱਕ ਰਿਕਮੈਂਡ ਕਰਨੇ ਆ
ਹਾਂਜੀ। ਜਿਹੜਾ ਅਸੀਂ ਕਰਨੇ ਵੀ ਹਾਂ ਤੇ ਸੈਮੀਨਾਰ 'ਚ ਉਹਦੇ ਵਿੱਚ ਡਿਟੇਲ ਦਿਆਂਗੇ ਕਿ ਜਿਹੜਾ ਹੂੰ, ਬਾਲਾਂ ਨੂੰ ਹੁੰਦਾ ਹੈ, ਕਿ ਤੁਸੀਂ ਇੰਨੇ ਸਾਰੇ ਆਪਣੇ ਥੋੜੇ ਜਿਹੇ ਬਾਲ ਜਿਹੜੇ ਨੇ ਇੰਨੇ ਕੁ ਸਾਰੇ ਤੁਸੀਂ ਜਿਪਲਾਕ 'ਚ ਪਾ ਕੇ ਆਪਣਾ ਨਾਂ ਤੇ ਫ਼ੋਨ ਨੰਬਰ ਲਿਖ ਕੇ ਸਾਨੂੰ ਭੇਜਣਾ। ਉਹਦੇ ਵਿੱਚ ਤੁਹਾਨੂੰ ਕਿਹੜੀ-ਕਿਹੜੀਆਂ ਐਲਰਜੀਜ਼ ਹੁੰਦੀ ਪਈਆਂ ਨੇ, ਕਿਹੜੇ-ਕਿਹੜੇ ਫੂਡ ਤੁਹਾਨੂੰ ਖਰਾਬ ਲੱਗਦੇ ਪਏ ਨੇ, ਜਾਂ ਠੀਕ ਹੈ। ਤੁਹਾਡੇ ਅੰਦਰ ਫੂਡ ਸੋਜ ਬਣਾਉਂਦੇ ਪਏ, ਜਾਂ ਡਾਇਬਟੀਜ਼ ਜਾਂ ਬਲੱਡ ਪ੍ਰੈਸ਼ਰ, ਕੋਲੇਸਟ੍ਰੋਲ ਜਾਂ ਜੋੜਾਂ ਦੀ ਦਰਦਾਂ, ਹੋਰ ਹੂੰ, ਕਿਹੜੀਆਂ ਬਿਮਾਰੀਆਂ ਬਣਾ ਸਕਦੇ ਨੇ, ਉਹ ਤੁਹਾਨੂੰ ਇਹਦੀ ਇਨਫੋਰਮੇਸ਼ਨ ਮਿਲ ਜਾਏਗੀ। ਔਰ ਤੁਸੀਂ ਉਹ ਖਾਣੇ ਤੁਸੀਂ ਨਹੀਂ ਖਾਣੇ, ਔਰ ਜਿਹੜੇ ਉਹਦੇ ਇਲਾਵਾ ਬਾਕੀ ਖਾਣੇ ਤੁਸੀਂ ਖਾ ਸਕਦੇ ਹੋ, ਤਾਂ ਕਿ ਰੋਜ਼ਮर्रा ਦੀ ਜ਼ਿੰਦਗੀ ਜੋ ਤੁਸੀਂ ਖਾਂਦੇ ਹੋ, ਹੂੰ, ਉਹਦੇ ਵਿੱਚ ਤੁਹਾਨੂੰ ਸੁਧਾਰ ਹੋ ਜਾਏ। ਤੇ ਇੱਕ ਤੁਸੀਂ ਖਾਣਾ ਵੀ ਚੇਂਜ ਕਰ ਲਿਆ, ਤੁਹਾਡੀ ਲਾਈਫਸਟਾਈਲ ਚੇਂਜ ਕਰ ਲਿਆ, ਆਦਤਾਂ ਚੇਂਜ ਕਰ ਲਈਆਂ। ਰਿਸਰਚ ਸਟੱਡੀਜ਼ ਕਹਿੰਦੀਆਂ ਨੇ ਕਿ ਤੁਸੀਂ ਕਾਫ਼ੀ ਹੱਦ ਤੱਕ ਇਸ ਬਿਮਾਰੀ ਕੋਲੋਂ ਬਚ ਵੀ ਸਕਦੇ ਹੋ, ਤੇ ਅਗਰ ਆਲਰੇਡੀ ਤੁਹਾਡੀ ਬਾਡੀ 'ਚ ਹੈ ਹੀ ਹੈ, ਤੇ ਇਹ ਰਿਵਰਸ ਵੀ ਹੋ ਸਕਦੀ ਹੈ। ਤੁਸੀਂ ਇਸ ਬਿਮਾਰੀ ਤੋਂ ਛੁਟਕਾਰਾ ਵੀ ਪਾ ਸਕਦੇ ਹੋ। ਸੋ ਇਹ ਬਹੁਤ ਗੁੱਡ ਨਿਊਜ਼ ਹੈ, ਜਿਹੜੇ ਆਲਰੇਡੀ ਇਸ ਬਿਮਾਰੀ ਤੋਂ ਪਰੇਸ਼ਾਨ ਨੇ, ਔਰ ਦੂਜੇ ਜਿਹੜੇ ਦਵਾਈਆਂ ਖਾ-ਖਾ ਕੇ ਪਰੇਸ਼ਾਨ ਨੇ, ਹੂੰ, ਕਿ ਹੂੰ, ਕਹਿੰਦੇ ਕਿ 10-10, 15-15 ਸਾਨੂੰ ਦਵਾਈਆਂ ਰੋਜ਼ ਦੀ ਖਾਣੇ ਪੈਂਦੀਆਂ ਤੇ ਬਹੁਤ ਅੱਕ ਗਏ ਦੇ ਨੇ। ਉਹਨਾਂ ਵਾਸਤੇ ਵੀ ਇਹ ਬੜੀ ਗੁੱਡ ਨਿਊਜ਼ ਹੈ ਕਿ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਨਹੀਂ ਕਰਨੀਆਂ, ਔਰ ਬਹੁਤ ਸਾਰੇ ਨੁਸਖੇ ਨਹੀਂ ਕਰਨੇ। ਸਿੰਪਲ ਤੁਸੀਂ ਆਪਣਾ ਖਾਣਾ-ਪੀਣਾ ਚੇਂਜ ਕਰੋ, ਔਰ ਰੋਜ਼ਮर्रा ਦੀ ਜ਼ਿੰਦਗੀ ਵਿੱਚ 10% ਵੀ ਤੁਸੀਂ ਆਪਣੀਆਂ ਆਦਤਾਂ ਚੇਂਜ ਕਰ ਲਈਆਂ, ਲਾਈਫਸਟਾਈਲ ਚੇਂਜ ਕਰ ਲਿਆ, ਤੇ ਤੁਸੀਂ ਇਹ ਬਿਮਾਰੀਆਂ ਜਿਹੜੀਆਂ ਖਤਰਨਾਕ ਨੇ, ਇਹਨਾਂ ਕੋਲੋਂ ਤੁਸੀਂ ਬਚ ਸਕਦੇ ਹੋ, ਔਰ ਇੱਕ ਵਧੀਆ ਖੁਸ਼ਹਾਲ ਜ਼ਿੰਦਗੀ ਵੀ ਜੀ ਸਕਦੇ ਹੋ। ਹਾਂ, ਸੈਮੀਨਾਰ ਵਿੱਚ ਮੈਂ ਇੱਕ ਡਾਇਟ ਚਾਰਟ ਹੈ ਮੈਂ ਬਣਾਏ ਦਾ, ਬਹੁਤ ਵਧੀਆ ਡਾਇਟ ਚਾਰਟ ਹੈ, ਜਿਹਦੇ ਵਿੱਚ ਕਿ ਅਸੀਂ ਇਹ ਦੱਸਦੇ ਹਾਂ ਕਿ ਸ਼ੂਗਰ ਵਾਲੇ ਪੇਸ਼ੈਂਟ ਨੂੰ ਕਿਹੜੇ ਫੂਡ ਖਾਣੇ ਚਾਹੀਦੇ, ਕਿਹੜੇ ਫੂਡ ਨਹੀਂ ਖਾਣੇ ਚਾਹੀਦੇ, ਔਰ ਇੱਕ-ਇੱਕ ਫੂਡ ਦੀ ਕਿਹੜੀ-ਕਿਹੜੀ ਜਿਹੜੀ ਸ਼ੂਗਰ ਕਿੰਨੀ ਜਾਂਦੀ ਹੈ। ਹੂੰ, ਹੂੰ, ਜਿੱਦਾਂ ਹੁਣ ਵਾਟਰਮੈਲਨ ਹੈ, ਜਾਂ ਐਪਲ ਨੇ, ਜਾਂ ਔਰੇਂਜਿਸ ਨੇ, ਜਾਂ ਬਨਾਨਾ, ਉਹਦੇ 'ਚ ਕਿੰਨੀ ਸ਼ੂਗਰ ਹੁੰਦੀ ਹੈ, ਜਿਹੜੀ ਤੁਸੀਂ ਕਿ ਇੱਕ ਵਾਰੀ ਖਾਂਦੇ ਹੋ ਤਾਂ ਉਹਦੇ 'ਚ ਤੁਹਾਡੇ ਅੰਦਰ ਸ਼ੂਗਰ ਕਿੱਦਾਂ ਚਲੇ ਜਾਂਦੀ ਹੈ। ਐਗਜ਼ਾਮਪਲ ਮੈਂ ਦਿਆਂਗੀ, ਕੁਝ ਕੰਬੀਨੇਸ਼ਨ ਫੂਡ ਜਿਹੜੇ ਅਸੀਂ ਖਾਂਦੇ ਹਾਂ ਤੇ ਸਾਨੂੰ ਪਤਾ ਹੀ ਨਹੀਂ ਕਿੰਨੀ ਸ਼ੂਗਰ ਜਾਂਦੀ ਹੈ। ਹੂੰ, ਹੂੰ, ਜਿੱਦਾਂ ਆਲੂ ਹੁੰਦੇ ਨੇ, ਵਾਈਟ ਆਲੂ ਹੁੰਦੇ ਨੇ ਜੇ, ਬੋਇਲਡ ਆਲੂ, ਅਸੀਂ ਆਲੂ ਗਾਜਰ ਦੀ ਸਬਜ਼ੀ ਬਹੁਤ ਖਾਣੇ ਬਣਾਉਂਦੇ ਹਾਂ ਆਪਣੇ ਪੰਜਾਬੀ ਹਾਂਜੀ, ਕਮਿਊਨਿਟੀ 'ਚ, ਤੇ ਹਾਂਜੀ, ਆਲੂ ਵਿੱਚ 104 ਸ਼ੂਗਰ ਹੁੰਦੀ ਹੈ, ਤੇ ਹੂੰ, ਹੂੰ, ਗਾਜਰ ਵਿੱਚ 92 ਹੁੰਦੀ ਹੈ। ਜਦੋਂ ਤੁਸੀਂ ਆਲੂ ਗਾਜਰ ਦੀ ਸ਼ੂਗਰ ਕੰਬੀਨੇਸ਼ਨ 'ਚ ਸਬਜ਼ੀ ਬਣਾਉਂਦੇ ਹੋ, ਤੇ 200 ਕੋਲ ਉੱਪਰ ਤੁਹਾਡੇ ਅੰਦਰ ਸ਼ੂਗਰ ਚਲੇ ਜਾਂਦੀ ਹੈ। ਸੋ ਹੂੰ, ਦਿਸ ਇਜ਼ ਅ ਵੈਰੀ ਬੈਡ ਕੰਬੀਨੇਸ਼ਨ। ਜੀ, ਤੇ ਇਹਦੇ ਵਾਸਤੇ ਮੈਂ ਚਾਰਟ ਜਿਹੜਾ ਜਿਹੜੇ ਸੈਮੀਨਾਰ 'ਚ ਅਟੈਂਡ ਕਰਨਗੇ ਉਹਨਾਂ ਨੂੰ ਮੈਂ ਜ਼ਰੂਰ ਉੱਥੇ ਦਿਆਂਗੀ, ਤਾਂ ਕਿ ਉਹ ਚਾਰਟ ਨੂੰ ਫੋਲੋ ਕਰਕੇ ਆਪਣੀ ਸ਼ੂਗਰ, ਜਿਹੜੀ ਰੋਜ਼ ਦੀ ਸ਼ੂਗਰ ਅਪ ਹੁੰਦੀ ਹੈ, ਉਹ ਵੀ ਘਟਾ ਸਕਦੇ ਨੇ। ਤੇ ਹੋਰ ਵੀ ਚੀਜ਼ਾਂ ਦੱਸਾਂਗੀ ਕਿਹੜੀਆਂ ਚੀਜ਼ਾਂ ਉਹਨਾਂ ਨੇ ਖਾਣੀ ਚਾਹੀਦੀਆਂ ਨੇ, ਤੇ ਤਾਂ ਕਿ ਉਹ ਉਹਨਾਂ ਦੀ ਜਿਹੜੀ ਬਿਮਾਰੀਆਂ ਉਹਨਾਂ ਤੋਂ ਪਤਾ ਵੀ ਲੱਗੇ, ਥੋੜਾ ਘਟ ਜਾਣ। ਔਰ ਜਿਹੜੇ ਹੋਰ ਕਿਹੜੀ-ਕਿਹੜੀਆਂ ਚੀਜ਼ਾਂ ਇਹਤਿਆਤ ਕਰਨੀ ਚਾਹੀਦੀ ਹੈ, ਉਹ ਮੈਂ ਸੈਮੀਨਾਰ 'ਚ ਜ਼ਰੂਰ ਮੈਂਸ਼ਨ ਕਰਾਂਗੀ। ਆਈ ਜੀ, ਥਿੰਕ ਇਹ ਬਹੁਤ ਹੀ ਵਧੀਆ ਜਾਣਕਾਰੀ ਹੋਏਗੀ, ਹੂੰ, ਜਿਹੜੇ ਆਲਰੇਡੀ ਬਿਮਾਰ ਨੇ, ਜਾਂ ਆਲਰੇਡੀ ਸਫਰ ਕਰਦੇ ਪਏ ਨੇ, ਜਾਂ ਫਿਰ ਕਿਡਨੀ ਡਾਇਲਿਸਿਸ ਆ, ਜਾਂ ਹੋਰ ਜਿਹੜੀਆਂ ਡਿਮੈਂਸ਼ੀਆ ਜਾਂ ਹੋਰ ਬਿਮਾਰੀਆਂ ਤੋਂ ਜੂਝਦੇ ਪਏ ਨੇ। ਇਹ ਬਹੁਤ ਇਸ ਸਾਲ ਦਾ ਜਿਹੜਾ ਸੈਮੀਨਾਰ ਹੈ, ਬਹੁਤ ਹੀ ਪਾਵਰਫੁਲ ਹੁੰਦਾ ਪਿਆ। ਹੂੰ, ਇਨਫੋਰਮੇਸ਼ਨ ਹੈ, ਫ੍ਰੀ ਇਨਫੋਰਮੇਸ਼ਨ ਹੈ, ਕੋਈ ਚਾਰਜ ਨਹੀਂ। ਤੁਸੀਂ ਸਿਰਫ ਫ਼ੋਨ ਕਰਕੇ ਆਪਣੀ ਰਜਿਸਟ੍ਰੇਸ਼ਨ ਕਰਾਣੀ ਹੈ, ਔਰ ਇਹ ਦੱਸਣਾ ਤੁਹਾਨੂੰ ਕਿਹੜੀ-ਕਿਹੜੀ ਤਕਲੀਫ ਹੈ, ਜਾਂ ਤੁਸੀਂ ਕਿੰਨੇ ਮੈਂਬਰ ਆਉਂਦੇ ਪਏ ਹੋ, ਤਾਂ ਕਿ ਉੱਥੇ ਜਿਹੜਾ ਸਾਡਾ ਇੰਤਜ਼ਾਮ ਹੈ, ਉਹ ਵਧੀਆ ਹੋ ਸਕੇ, ਔਰ ਤੁਹਾਨੂੰ ਅਸੀਂ ਪੂਰੀ ਜਾਣਕਾਰੀ ਵੀ ਦੇ ਸਕੀਏ, ਔਰ ਤੁਹਾਨੂੰ ਬਿਮਾਰੀ ਦੇ ਕੋਈ ਨਾ ਕੋਈ ਸੋਲੂਸ਼ਨ ਉੱਥੇ ਮਿਲ ਜਾਣ। ਜੀ, ਅ, ਜੀ, ਥੈਂਕ ਯੂ। ਜਿੱਦਾਂ ਮੈਂਸ਼ਨ ਕੀਤਾ ਕਿ ਫ਼ੋਨ ਕਰਕੇ ਰਜਿਸਟ੍ਰੇਸ਼ਨ ਕਰਾ ਲੈਣ। ਜੀ, ਥੈਂਕ ਯੂ, ਬਹੁਤ-ਬਹੁਤ ਧੰਨਵਾਦ। ਤੇ ਕੀ ਵਾਲਾਂ ਦਾ ਸੈਂਪਲ ਉਹ ਸੈਮੀਨਾਰ ਤੇ ਵੀ ਦੇ ਸਕਦੇ ਆ ਲੋਕ ਜੀ ਆਪਣਾ? ਹਾਂਜੀ, ਸੈਮੀਨਾਰ 'ਚ ਦੇ ਸਕਦੇ, ਔਰ ਕਈ ਵਾਰੀ ਕਈ ਕਹਿੰਦੇ ਕਿ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੁੰਦਾ ਹੈ, ਉਹ ਬਾਲ ਕੱਟ ਨਹੀਂ ਸਕਦੇ। ਉਹਨਾਂ ਹੂੰ, ਵਾਸਤੇ ਕਿ ਉਹ ਤੁਸੀਂ ਕੰਘੀ ਵਾਲੇ ਬਾਲ ਜਿਹੜੇ ਹੁੰਦੇ, ਜਿਹੜੇ ਕੰਘੀ ਰੋਜ਼ ਦੀ ਰੋਜ਼ ਬਣਦੇ ਨੇ, ਉਹ ਹਾਂਜੀ, ਕੰਘੀ ਵਾਲੇ ਬਾਲ ਵੀ ਤੁਸੀਂ ਜਿਪਲਾਕ 'ਚ ਪਾ ਕੇ ਇਕੱਠੇ ਕਰ ਲਈਓ। ਤੇ ਹੂੰ, ਜਿੱਦਾਂ ਮੈਂ ਮੈਂਸ਼ਨ ਕੀਤਾ ਕਿ ਇੰਨੇ ਕੁ ਬਾਲ ਚਾਹੀਦੇ ਹੁੰਦੇ, ਥੋੜੇ ਜਿਹੇ, ਹੂੰ, ਤੇ ਹੂੰ, ਉਹ ਤੁਸੀਂ ਜਿਪਲਾਕ ਪਾ ਕੇ ਤੁਸੀਂ ਉੱਥੇ ਨਾਲ ਵੀ ਲਿਆ ਸਕਦੇ ਹੋ। ਤੇ ਜੀ, ਅਸੀਂ ਟੈਸਟ ਕਰਾ ਕੇ, ਟੈਸਟ ਤਾਂ ਲੈਬ 'ਚ ਹੁੰਦਾ, ਉੱਥੇ ਟੈਸਟ ਨਹੀਂ ਹੋਣਗੇ, ਪਰ ਹੂੰ, ਸੈਂਪਲ ਉੱਥੇ ਦੇ ਸਕਦੇ ਨੇ। ਤੇ ਡਾਇਟ ਚਾਰਟ ਉੱਥੇ ਜ਼ਰੂਰ ਮਿਲੇਗਾ, ਔਰ ਜੀ, ਪੰਜਾਬੀ 'ਚ ਹੈ, ਫ੍ਰੀ ਹੈ। ਤਾਂ ਸਿਰਫ ਫ਼ੋਨ ਕਰਨਾ ਹੈ, ਜਿਹੜਾ ਹੈ 4196990626, 419 699 0626 ਤੇ ਫ਼ੋਨ ਕਰਕੇ ਹੂੰ, ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਾ ਸਕਦੇ ਹੋ। ਜੀ, ਬਹੁਤ-ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਸਾਡੇ ਨਾਲ ਗੱਲਾਂ ਬਾਤਾਂ ਕਰਨ ਦੇ ਲਈ। ਨੰਬਰ ਇੱਕ ਵਾਰ ਫਿਰ ਤੋਂ ਆਪਾਂ ਦੱਸ ਦਿੰਦੇ ਹਾਂ, 4196990626 ਦੇ ਉੱਤੇ ਤੁਸੀਂ ਡਾਕਟਰ ਸਾਹਿਬਾ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਡਾਕਟਰ ਨਿਸ਼ਾ ਡੋਗਰਾ ਜੀ, ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।